ਬਹੁਤੇ ਛੋਟੇ ਵੀ ਨਾ ਕਰ ਦੇ ਜਮਾ ਬਿੱਜੂ ਜਿਹਾ ਬਣਾ ਦੇਵੇਂ ਹੈ ਇਹ ਕਰਦਾ ਕੀ ਕਰਦਾ ਵੀਡੀਓ ਬਣਾਉਣ ਲੱਗਾ ਉਹ ਇਹਦੀ ਕਾਦੀ ਵੀਡੀਓ ਬਣਾਣੀ ਨਹੀਂ ਕਿਉਂ ਇਹ ਵੀ ਤਾਂ ਰੂਟੀਨ ਦਾ ਕੰਮ ਆ ਇਹ ਰੂਟੀਨ ਤੋਂ ਬਾਹਰ ਆ। ਰਾਣਾ ਸਾਹਿਬ ਕਹਿੰਦਾ ਬਾਲ ਕਟਾਉਣ ਦੀ ਵੀਡੀਓ ਬਣਾਉਂਦਾ ਕੋਈ ਨਹੀਂ ਫਿਰ ਵੀਡੀਓ ਦਾ ਕੀ ਇਹ ਵੀ ਤਾਂ ਕਲਚਰ ਦਾ ਹਿੱਸਾ ਵਾ ਵਾਲ ਕਟਾਉਣਾ ਨਹੀਂ ਹੈ ਸਾਡਾ ਪਹਿਲੇ ਹੁੰਦੇ ਸੀ ਨਾਈਆਂ ਦਾ ਫੱਟਾ ਹੁੰਦਾ ਸੀ ਉੱਥੇ ਜਾਂਦੇ ਸੀ ਸਵੇਰੇ ਹੈਂ ਤੇ ਸਾਰੇ ਬੰਦੇ ਉੱਥੇ ਸ਼ੇਵ ਕਰਾਉਂਦੇ ਸੀ ਉੱਥੇ ਵਾਲ ਕਟਾਉਂਦੇ ਸੀ ਚਲੋ ਇਹਦੇ ਰਾਣੇ ਦੇ ਵਾਲ ਅੱਖਾਂ 'ਚ ਪੈਰੇ ਦਿਖਾਈ ਕਿੱਡੇ ਕਿੱਡੇ ਰੱਖੇ ਇਹਦਾ ਹੈ ਨਹੀਂ ਮੈਂ ਤਾਂ ਆਪਣੇ ਆ ਦੇਖ ਨਾ ਕਟਾਏ ਹੋਏ ਆ ਵਾਲ ਐਡੇ ਲੰਬੇ ਵਾਲ ਨਹੀਂ ਰੱਖਣੇ ਚਾਹੀਦੇ ਫਿਰ ਅੱਖਾਂ 'ਚ ਪੈਂਦੇ ਕਟਾ ਨਹੀਂ ਮੈਂ ਤਾਂ ਕਟਾ ਲਏ ਮੈਂ ਇੰਨੇ ਇਹ ਤੁਸੀਂ ਸਾਂਭਦੇ ਕਿੱਦਾਂ ਐਡੇ ਲੰਬੇ ਵਾਲ ਹੈ ਰਾਣਾ ਜੀ ਕਦੀ ਇਦਾਂ ਜ਼ਿੰਦਗੀ 'ਚ ਕੀਤਾ ਇਹ ਇਦਾਂ ਨਹੀਂ ਮੈਂ ਇਤਨੇ ਜ਼ਿਆਦਾ ਵਾਲ ਨਹੀਂ ਤੈਨੂੰ ਪਤਾ ਵਾ ਪਹਿਲੇ ਕਿਸੇ ਦੌਰ 'ਚ ਨਾ ਬਹੁਤੇ ਵਾਲ ਵੱਡੇ ਹੋ ਜਾਂਦੇ ਸੀ ਨਾ ਬਜ਼ੁਰਗ ਉਹ ਚੰਗਾ ਨਹੀਂ ਸਮਝਦੇ ਸੀ ਉਹ ਕਹਿੰਦੇ ਸੀ ਵੀ ਇਹਨਾਂ ਨਾਲ ਨਾ ਰਲ ਉਹ ਬਾਬਾ ਲਥੇੜੇ ਮਾਰਦੇ ਸੀ ਉਹ ਤਾਂ ਉਹੀ ਸਾਨੂੰ ਤਾਂ ਇੰਨਾ ਪਿਓ ਨੇ ਨਹੀਂ ਕੁੱਟਿਆ ਜਿੰਨਾ ਨਾਈ ਕੁੱਟ ਗਿਆ ਹਾਂ ਉਹ ਇਹਦਾ ਦਾਦਾ ਸੀਗਾ ਉਹ ਬਾਬਾ ਧੱਲੀ ਨਾਈ ਲੈ ਤੂੰ ਯਕੀਨ ਰੱਬ ਤੇ ਕਰੀ ਤੇਰਾ ਖਾਨੂੰ ਤੇਰਾ ਕੀ ਲੱਗਦਾ ਇਹਦਾ ਚਾਚਾ ਵੀ ਸੀ ਚਾਚੇ ਨਾਲ ਵੀ ਸੇਪੀ ਰਹੀ ਆ ਬਾਬੇ ਧੱਲੀ ਜਿਹੜਾ ਪਿੰਡ ਵਾਲਾ ਉਹਦੇ ਨਾਲ ਵੀ ਉਹ ਆਇਆ ਨਾ ਤੇ ਮਾੜਾ ਜਿਹਾ ਸਿਰ ਕਿਤੇ ਜੇ ਕੋਈ ਨੀਂਦ ਆ ਗਈ ਜਾਂ ਸਿਰ ਹਿੱਲ ਗਿਆ ਉਹਨੇ ਵੱਟ ਕੇ ਮਾਰਨੀ ਬਥਾੜ ਤੇ ਸਿੱਧਾ ਕੋ ਬੈ ਅੱਖਾਂ ਕੋਲ ਨਹੀਂ ਵੈਸੇ ਵੀ ਉਹ ਕਹਿੰਦੇ ਸੀ ਵੀ ਇਹਨੂੰ ਫੜ ਕੇ ਇਦਾਂ ਕਰ ਦੇਣਾ ਕਦੀ ਇਦਾਂ ਵਾਲ ਵੱਡੇ ਹੋ ਜਾਂਦੇ ਕਹਿੰਦੇ ਇਹਨੂੰ ਚਿਮਟਾ ਲਿਆ ਦਿਓ ਹਾਂ ਹੈ ਵੀ ਇਹ ਨਾਚ ਨੂਚਿਆਂ ਨਾਲ ਰਲ ਜੂਗਾ ਆਹੋ ਇਹਨੂੰ ਸਪੀਕਰ ਦੇ ਰਾਣਾ ਸਾਨੂੰ ਤਾਂ ਬਹੁਤ ਹੀ ਕੋਟ ਨਾ ਆਲਮ ਲੋਹਾਰ ਨਹੀਂ ਪਵਾਤੀ ਰਾਣਾ ਸਾਹਿਬ ਹਾਂ ਇਹਨੂੰ ਸਪੀਕਰ ਦੇ ਅੱਛਾ ਮੈਂ ਲਾ ਲੈਣਾ ਇਹਨੂੰ ਆਪਿਆ ਮੈਂ ਲਾ ਲਿਆ ਮੈਂ ਲਾ ਲਿਆ ਤੂੰ ਚੱਕ ਸਾਨੂੰ ਤਾਂ ਬਹੁਤ ਹੀ ਕੋਟ ਨਾ ਆਲਮ ਲੋਹਾਰ ਤੇ ਆਰਫ ਲੋਹਾਰ ਨਹੀਂ ਪਵਾਤੀ ਹਾਂ ਉਹ ਗਾਉਂਦੇ ਸੀਗੇ ਗਵਾਈਏ ਸੀ ਵਾਲ ਰੱਖ ਲਏ ਉਹਨਾਂ ਨੇ ਵੱਡੇ ਤੇ ਉਹ ਫਿਰ ਜਾਂ ਵਾਲ ਵਧਣੇ ਉਹ ਕਹਿੰਦਾ ਤੂੰ ਐਡਾ ਤੂੰ ਆਲਮ ਲੋਹਾਰ ਦਾ ਮੁੰਡਾ ਤੂੰ ਐਡਾ ਤੂੰ ਆਰਫ ਲੋਹਾਰ ਲੈ ਇਸੇ ਗੱਲ 'ਚ ਕੋਟ ਪਵਾਤੀ ਅੱਛਾ ਇੱਕ ਹੋਰ ਹੁੰਦਾ ਸੀ ਪਹਿਲੇ ਨਾ ਦਾਣੇ ਤਾਂ ਨਾਈਆਂ ਦੇ ਲੈਂਦੇ ਹੀ ਸੀ ਹਾਂਜੀ ਤੇ ਆ ਜਦੋਂ ਵਾਢੀ ਪੈਂਦੀ ਸੀ ਨਾ ਉਹ ਭਰੀਆਂ ਵੀ ਇਕੱਠੀਆਂ ਕਰਦੇ ਸੀ ਉਹ ਜਿਹੜਾ ਕੋਈ 2-3 ਕਿੱਲੇ ਵਾਲਾ ਉਹਦੇ ਕੋਲ ਭਰੀ ਲੈ ਜਾਂਦੇ ਸੀ ਜਿਹਦੇ ਕੋਲ ਜ਼ਿਆਦਾ ਨਾ ਉਹਦੇ ਕੋਲ ਫਿਰ ਕੋਈ 2-3-4 ਤੱਕ ਜਿਹੜਾ ਵਾ ਨਾ ਰੱਖਦੇ ਸੀ ਉਹ ਫਿਰ ਆਪਣੀਆਂ ਇਕੱਠੀਆਂ ਕਰਕੇ ਰੱਖ ਫਿਰ ਰੇਹੜੀ ਲਿਆਂਦੇ ਸੀ ਤੇ ਰੇਹੜੀ ਤੇ ਲੱਦ ਕੇ ਲੈ ਜਾਂਦੇ ਸੀ ਇਹ ਸਾਂਝ ਤਾਂ ਹੈ ਸੀ ਜੀ ਹਾਂ ਇਹ ਸਾਂਝ ਘਰ ਦੇ ਜੀ ਹੈ ਘਰ ਦੇ ਜੀ ਇਹ ਲੋ ਹਾਂ ਇਹ ਤਾਂ ਕੰਮ ਮੁੱਕ ਗਿਆ ਹੂੰ ਇਹ ਕਿੱਥੋਂ ਮੁੱਕ ਗਿਆ ਸਾਰਾ ਪਿੰਡ ਕਰਾਂਦਾ ਮੈਂ ਇਕੱਲਾ ਕਰਾਂ ਨਹੀਂ ਇਸ ਤਰ੍ਹਾਂ ਘਰ ਆ ਕੇ ਨਾ ਕੱਟਣ ਵਾਲਾ ਜਿਹੜਾ ਵਾ ਮੁੰਡੇ ਖੁੰਡੇ ਜਾਂਦੇ ਹਮਾਮਾਂ ਤੇ ਬੜੇ ਸ਼ੀਸ਼ੇ ਲੱਗੇ ਉੱਥੇ ਵੱਡੇ ਤੇ ਸਾਡੇ ਚੋਂ ਤਾਂ ਹਜੇ ਤੱਕ ਉਹ ਗਿਆ ਨਹੀਂ ਹਮਾਮ ਤੇ ਸਾਡੇ ਤਾਂ ਨਾਈ ਵੈਸੇ ਸਾਡੀ ਬੜੀ ਇੱਜ਼ਤ ਕਰਦੇ ਸੀ ਉਹਦੀ ਵਜ੍ਹਾ ਇਹ ਸੀ ਕਿ ਨਾਈਆਂ ਦਾ ਮੁੰਡਾ ਇੱਕ ਮੁਲਾਜ਼ਮ ਕਰਵਾਤਾ ਵੱਡੇ ਭਾਈ ਨੇ ਤੇ ਉਹ ਭਾਈ ਨਾ ਬਹੁਤ ਜ਼ਿਆਦਾ ਰਿਸਪੈਕਟ ਕਰਦੇ ਸੀ ਇੱਕ ਨਾਈ ਨਾ ਜੀ ਇੱਕ ਦੌਰ ਦੇ ਵਿੱਚ ਨਾਈ ਸਰਜਨ ਵੀ ਹੋਏ ਹਾਂ ਹਾਂ ਤੇ ਸੁਣਤਾ ਇਹਨਾਂ ਨੇ ਕਰਨੀ ਆ ਅੱਛਾ ਸਾਡੇ ਅੱਬਾ ਜੀ ਦਾ ਇੱਕ ਇਹ ਹੈ ਕਿ ਜਦੋਂ ਜਾਂਦੇ ਸੀ ਨਾ ਬੰਦੇ ਦੇ ਕੋਈ ਫੋੜਾ ਛੋੜਾ ਨਿਕਲਿਆ ਆਇਆ ਜਾਂ ਕੋਈ ਹਾਂ ਉਹ ਤੈਨੂੰ ਮੈਂ ਗੱਲ ਸੁਣਾਣਾ ਹੁਣ ਮੈਨੂੰ ਕਿਤੇ ਆ ਕੈਂਚੀ ਨਾ ਆਰ ਪਾਰ ਕਰ ਦੇ ਇੱਥੇ ਨਾ ਆ ਆਪਣਾ ਸਹੇਲ ਨਹੀਂ ਲਾਲਾ ਸਹੇਲ ਇਹਦੇ ਅੱਬਾ ਜੀ ਅੱਲਾ ਨੂੰ ਪਿਆਰੇ ਹੋ ਗਏ ਰੱਬ ਜੰਨਤ ਦੇਵੇ ਉਹਨਾਂ ਦੇ ਨਿਕਲਿਆ ਫੋੜਾ ਉਹਨੂੰ ਕਹਿੰਦੇ ਸੀ ਮਾਸਖੋਰਾ ਹਾਂ ਤੇ ਉਹ ਇੱਥੇ ਨਾਈਆਂ ਇੱਧਰ ਰੱਬ ਤੇਰਾ ਭਲਾ ਕਰੇ ਗਲੋਈਆਂ ਵਾਲੇ ਨਾਈ ਆ ਉਹ ਕੀ ਲਾਈ ਹੋਣਾ ਫਿਰ ਨਹਲਾ ਅੱਛਾ ਤੇ ਉਹ ਭਾਈ ਜੀ ਉਹਨੇ ਨਾ ਜਾ ਕੇ ਉਹਨੇ ਆਪਰੇਸ਼ਨ ਕੀਤਾ ਉਸ ਤਰ੍ਹਾਂ ਨਾਲ ਲਾ ਕੇ ਨਾ ਚੀਰਾ ਤੇ ਹੱਥ ਇੰਨਾ ਹੱਥ ਅੰਦਰ ਜਾਂਦਾ ਸੀ ਹਾਂ ਬਗੰਦਰ ਇਦਾਂ ਉਹਨੇ ਸਾਫ਼ ਕੀਤਾ ਤੇ ਮੁੜ ਕੇ ਉਹਨੇ ਵਿੱਚ ਸੁਗੰਧੀਆਂ ਦੇਤੀਆਂ ਲੋਗੜ ਦੀਆਂ ਨਾ ਤੇਲ ਲਾ ਕੇ ਤੇਲ ਉਹਨਾਂ ਦਾ ਕੋਈ ਖਾਸ ਬਣਾਇਆ ਤੇਲ ਲਾ ਕੇ ਤੇ ਉਹ ਸੁਗੰਧੀਆਂ ਦੇ ਸਾਡੇ ਬੈਠੇ ਬੈਠੇ ਉੱਥੇ ਇਹੋ ਜਿਹੇ ਬੰਦੇ ਆਏ ਇੱਕ ਬੰਦਾ ਆਇਆ ਆ ਕੇ ਨਾ ਕੁੱਤੇ ਨੂੰ ਗਾਲਾਂ ਕੱਢੀ ਜਾਵੇ ਮੈਂ ਕਿਹਾ ਚਾਚਾ ਵੀ ਤੂੰ ਆਇਆ ਤਾਂ ਦਵਾਈ ਲੈਣਾ ਤੂੰ ਗਾਲਾਂ ਕੁੱਤੇ ਨੂੰ ਕੱਢੀ ਜਾਣਾ ਉਹਨੇ ਜਦੋਂ ਕਪੜਾ ਹੀ ਲਾਤੋਂ ਚੱਕਿਆ ਤੇ ਐਡੀ ਬੋਟੀ ਕੁੱਤਾ ਲੈ ਗਿਆ ਉਹਦੀ ਤੇ ਕੁੱਤੇ ਨੂੰ ਕੱਢਣੀਆਂ ਸੀ ਕਹਿੰਦਾ ਮੇਰਾ ਨਾ ਲੇਗਾ ਨਾ ਦੇਗਾ ਮੈਂ ਯਕਾ ਨਾ ਬੂਹੇ ਤੋਂ ਲੰਘਿਆ ਤੇ ਇਹ ਕੁੱਤਿਆਂ ਦੀ ਲੜਾਈ ਸੀਗੀ ਉਹ ਇੱਕ ਗਾਂ ਲੰਘ ਗਿਆ ਤੇ ਮੈਂ ਵਿਚਾਲੇ ਆਇਆ ਤੇ ਮੇਰੀ ਲੱਤ ਬੋਟੀ ਲਾ ਕੇ ਲੈ ਗਿਆ ਤੇ ਉਹ ਉੱਥੇ ਭਾਈ ਆਪਰੇਸ਼ਨ ਹੀ ਚੱਲਦੇ ਸੀ ਸਾਰਾ ਦਿਨ ਨਾਈ ਸਰਜਨ ਹੁੰਦੇ ਸੀ ਪੂਰੇ ਨਾਲੇ ਨਾ ਇਹ ਅਸਿਸਟੈਂਟ ਦੇ ਤੌਰ ਤੇ ਵੀ ਰੱਖਦੇ ਸੀ ਨਾ ਸਾਡੇ ਅੱਬਾ ਜੀ ਬੈਗ ਇੱਕ ਹੁੰਦਾ ਸੀ ਉਹਨਾਂ ਕੋਲ ਉਹ ਨਾਈ ਨੂੰ ਫੜਾਉਂਦੇ ਸੀ ਆਪ ਨਹੀਂ ਫੜਦੇ ਸੀ ਉਹ ਜਾਣਾ ਨਾ ਕਿਤੇ ਹੈ ਅੱਬਾ ਜੀ ਕਟਿੰਗ ਕਰਦੇ ਨਹੀਂ ਕਟਿੰਗ ਕਿਉਂ ਕਰਦੇ ਸੀ ਬੈਗ ਨਾਈ ਦੇ ਕਿਉਂ ਬਣਾਉਂਦੇ ਬੈਗ ਉਹਨਾਂ ਕੋਲ ਹੁੰਦਾ ਸੀ ਵੈਸੇ ਉਹਨਾਂ ਦੇ ਕੱਪੜੇ ਕੁਪੜੇ ਇਹ ਉਹ ਆਪ ਨਹੀਂ ਫੜਦੇ ਸੀ ਨਾਈ ਨੂੰ ਨਾਲ ਉਹ ਤਾਂ ਕੋਈ ਵੀ ਹੁੰਦਾ ਸੀ ਜੀ ਉਹ ਜ਼ਰੂਰੀ ਨਹੀਂ ਨਾਈ ਹਾਂ ਨਹੀਂ ਸਾਡੇ ਤਾਂ ਉਹ ਨਾਈ ਹੀ ਸੀ
ਨਹੀਂ ਉਹ ਕੁਦਰਤੀ ਨਾਈ ਸੀ, ਪਹਿਲਾਂ ਸੇਪੀ ਚੱਲਦੀ ਹੁੰਦੀ ਸੀ। ਸੇਪੀ ਸੀ। ਤੁਹਾਡੇ ਸੇਪੀ ਨਹੀਂ ਚੱਲੀ? ਹੈ ਸੇਪੀ ਵੀ ਚੱਲਦੀ। ਜੋ ਸੇਪੀ ਦਾ ਦੱਸੋ ਨਾ ਬਰੀਕੀ ਸਾਰੀ। ਤੇ ਸੇਪੀ ਦਾ ਤਾਂ ਤੈਨੂੰ ਦੱਸ ਰਿਹਾ ਵਾਂ ਕਿ ਇੱਕ ਤਾਂ ਇਹ ਸੀ ਵੀ ਭਰੀਆਂ ਵਾਲਾ, ਫਿਰ ਸਰਦੀਆਂ 'ਚ ਜਿਹੜਾ ਵਾ ਗੁੜ ਤੇ ਮੱਕੀ ਹੁੰਦੀ ਸੀ, ਮੱਕੀ ਵੀ ਦਿੰਦੇ ਸੀ। ਹਾਂ ਹਰ ਫਸਲ 'ਚ। ਹਾਂ ਹਰ ਫਸਲ 'ਚ ਹਿੱਸਾ ਸੀ ਉਹਨਾਂ ਦਾ। ਤੇ ਫਿਰ ਉਹਦੇ 'ਚ ਇਹ ਆ ਕਿ ਅਗਰ ਕੋਈ ਥੋੜਾ ਬਹੁਤਾ ਵੀ ਖਾਣਾ ਜਰਾ ਕਿ ਜ਼ਿਆਦਾ ਜਿਹੜਾ ਵਾ ਨਾ ਖਾਣਾ, ਤੇ ਫਿਰ ਉਹ ਘਰ ਵਾਲੀ ਨਾਈ ਦੇ ਉਹ ਪਕਾਉਂਦੀ ਸੀ ਕਿ ਹਾਂ ਉਹਦਾ ਯਾਨੀ ਕਿ ਉਹ ਚਾਚੀ ਕਹਿੰਦੇ ਸੀ ਉਸ ਨੂੰ ਸਾਰਾ ਉਹ ਘਰ ਦੇ ਜੀ। ਹਾਂ ਵੀ ਉਹ ਉਹੀ ਇੱਕ ਕਿਸਮ ਦਾ ਸਾਰਿਆਂ ਤੋਂ ਉਹਦਾ ਬੜਾ ਪ੍ਰੋਟੋਕੋਲ ਹੁੰਦਾ ਸੀ, ਸਾਰਾ ਕੁਝ ਉਹਦੇ ਹੱਥ 'ਚ ਹੁੰਦਾ ਸੀ। ਤੇ ਚਾਹ ਪਾਣੀ ਉਹ ਵੀ ਇੱਕ ਰਿਸ਼ਤਾ ਸੀ ਜੀ। ਵਿਆਹ ਸ਼ਾਦੀ ਦੇ ਵਿੱਚ ਜਿਹੜਾ ਪਕਾਣਾ ਪਕਾਉਣਾ ਨਾ, ਹੁਣ ਉਹਦੇ ਵੀ ਪਕਾਉਂਦੇ ਹੀ ਆ ਯਾਰ ਇਹ। ਲੇਕਿਨ ਹੁਣ ਅਸਲ 'ਚ ਉਹਨੇ ਦਿਨ, ਹੁਣ ਵਿਆਹ ਰਹਿ ਗਿਆ ਦੋ ਕੁ ਦਿਨਾਂ ਦਾ। ਪਹਿਲੋਂ ਤਾਂ ਇਹ ਸੀ ਨਾ ਵੀ 5-6 ਦਿਨ ਪਹਿਲੇ ਆ ਜਾਂਦੇ ਸੀ ਨਹੀਂ ਆ ਹੁਣ ਮਾਮੇ ਵਾਲਾ ਵਿਆਹ ਹੋਇਆ ਹਾਂ ਤੇ ਉਹ ਸਾਰਾ ਉਹਨਾਂ ਨੇ ਜ਼ਿੰਮੇਵਾਰੀ ਜਿਹੜੀ ਉਹਨਾਂ ਦੀ ਸੀ ਉਹ ਨਿਭਾਈ ਉਹਨਾਂ ਨੇ ਪੂਰੀ ਸਾਰੀ। ਯਾਰ ਅਸਲ ਦੇ ਵਿੱਚ ਨਾ ਪਹਿਲਾਂ ਹੁੰਦੀ ਸੀ ਅੰਜਮ ਸੇਪੀ, ਹੁਣ ਸੇਪੀ ਖਤਮ, ਹੁਣ ਹਮਾਮਾ, ਹੁਣ ਜਿਹੜੇ ਹਮਾਮ ਹਨ ਨਾ ਸਲੂਨ ਬਣ ਗਏ। ਸ਼ੀਸ਼ੇ ਵਾਲੇ। ਹਾਂ ਹੁਣ ਅਗਰ ਤੁਹਾਡੇ ਵਰਗੇ ਜਿਹੜੇ ਮਸ਼ਹੂਰ ਬੰਦੇ ਆ ਜਿਨ੍ਹਾਂ ਨੂੰ ਦੁਨੀਆ ਜਾਣਦੀ ਆ, ਅਗਰ ਉਹ ਇਦਾਂ ਦੁਬਾਰਾ ਤੋਂ ਇਹ ਕਲਚਰ ਦਿਖਾਣ ਤੇ ਲੋਕ ਫਿਰ ਤੁਹਾਨੂੰ ਦੇਖ ਕੇ ਫਿਰ ਦੁਬਾਰਾ ਨਹੀਂ ਵਾਲ ਤਾਂ ਕਟਾਉਂਦੇ ਆ ਸਾਰੇ ਹੀ, ਸਾਡੇ ਤਾਂ ਸਾਰੇ ਕਟਾਉਂਦੇ ਇਦਾਂ ਹੀ। ਹੁਣ ਤੂੰ ਦੇਖਿਆ ਨਹੀਂ ਅੱਗੇ ਅੱਬੇ ਦੀ ਕਰਕੇ ਆਇਆ ਫਿਰ ਸਾਰਿਆਂ ਦੀ, ਤੇ ਬਸ ਕਦੀ ਕੈਮਰੇ ਅੱਗੇ ਨਹੀਂ ਅਸੀਂ ਲਿਆਂਦਾ। ਇਹ ਫਿਰ ਅੱਜ ਤੂੰ ਕਿਆ ਚਲਾਤਾ। ਚਲੋ ਜੇ ਇਹ ਮਾੜਾ ਹੋਵੇ ਨਾ ਤੇ ਇਹ ਵੀਰ ਜਿੰਨੇ ਵੀ ਆ ਨਾ ਦੇਖ ਰਹੇ ਉਹ ਥੱਲੇ ਲਿਖਣ ਵੀ ਇਹ ਗਲਤ ਕਰਿਆ। ਨਹੀਂ ਮਾੜਾ ਕਾਹਨੂੰ। ਇਹ ਮੈਂ ਚੰਗਾ ਦਿਖਾਇਆ ਤੇ ਫਿਰ ਜਿਹੜਾ ਨਾ ਕਹਿਣ ਵੀ ਫਿਰ ਮੈਨੂੰ ਐਪਰੀਸ਼ੀਏਟ ਵੀ ਕਰਨ ਵੀ ਆ ਖਾਲਦ ਨੇ ਚੰਗਾ ਬੁਲਾਉਂਦਾ ਦੋਰਾਣਾ। ਹਾਂ ਪਹਿਲੋਂ ਤਾਂ ਇਹੀ ਹੁੰਦਾ ਸੀ, ਉਹ ਲੋਕੀ ਆਪਣਾ ਬਾਹਰ ਹਲ ਬਾਹਰੇ ਹੁੰਦੇ ਸੀ, ਨਾਈ ਜਾਂਦਾ ਸੀ ਆਪਣਾ, ਉਹਦੇ ਕੋਲ ਉਹ ਹੁੰਦਾ ਸੀ ਜਿਹੜੀ ਸੰਦੂਕੜੀ ਜੀ, ਉਹਦੇ ਚੋਂ ਕੱਢੇ ਤੇ ਆਪਣੀ ਸ਼ੇਪ ਸ਼ੋ ਬੰਦੇ ਕੰਮਕਾਰ, ਨਾਲੇ ਬੰਦੇ ਬਹੁਤ ਸਾਜਰੇ ਜਾਂਦੇ ਸੀ ਕੰਮਕਾਰ ਤੇ ਇਹਨਾਂ ਟਾਈਮ ਹੀ ਨਹੀਂ ਹੁੰਦਾ ਸੀ ਕਿ ਉਹ, ਨਾਲੇ ਆਪਣਾ ਨਾਈ ਆਪਣੇ ਪੱਠੇ ਲੈ ਜਾਂਦਾ ਸੀ ਉੱਥੋਂ ਜਦੋਂ ਵੀ ਗਿਆ। ਕੀ ਆ ਮੇਰੇ ਕੋਲ ਮੋਬਾਈਲ ਆ ਕਿਤਾਬ ਆ, ਇਹ ਕਿਤਾਬ ਹੈਗੀ ਆ ਡੈਨੀਅਲ ਵਾਲਟਰ ਦੀ ਲਿਖੀ ਪਾਵਰ ਆਫ ਡਿਸਿਪਲਿਨ। ਚਲੋ ਇਹ ਆਪਣੇ ਉਹਦੇ ਤੇ ਕਰਾਂਗੇ। ਹਾਂ ਹੋਰ ਆਪਾਂ ਇਹਦੇ ਚੈਨਲ ਤੇ ਨਹੀਂ ਆ ਇਸ ਤਰ੍ਹਾਂ ਦਾ ਕੰਮ ਕਰਦੇ, ਇਹ ਕਿਤਾਬਾਂ ਵਾਲਾ ਨਹੀਂ। ਸਾਨੂੰ ਅੰਗਰੇਜ਼ੀ ਨਾਲ ਕੀ ਲੱਗੇ। ਆਹੋ ਹਾਂ ਸਾਡੇ ਲੋ ਢੇਰ ਲਾ ਲਾ ਕਿਤਾਬਾਂ। ਨਹੀਂ पापा क्या कर रहा है? ਮੈਂ ਪੁੱਤ ਵਾਲ ਕਟਾਣਾ, ਤੂੰ ਕਟਾਣੇ ਵਾਲ? मैं तो नहीं करता नहीं। ਅੱਛਾ ਚਲੋ ਠੀਕ ਹੈ। ਉਹ ਕਹਿੰਦਾ ਕਿ ਅੱਬਾ ਕੀ ਕਰਦਾ, ਮੈਂ ਕਿਹਾ ਵਾਲ ਕਟਾਣਾ, ਤੂੰ ਕਟਾਣੇ, ਕਹਿੰਦਾ ਮੈਂ ਤਾਂ ਨਹੀਂ ਕਟਾਣੇ। ਤੂੰ ਟਿੰਡ ਕਰਾ ਲਾ। ਅੱਛਾ ਕੁਦਰਤੀ ਗੱਲ ਆ ਨਾ, ਨਿਆਣੇ ਵਾਲ ਕਟਾਉਣ ਤੋਂ ਬਹੁਤ ਚੱਲਦੇ ਆ। ਬਹੁਤ ਚਾਲੂ ਸੀ। ਅੱਛਾ ਇਹ ਤਾਂ ਚਲੋ ਵਾਲ ਕਟਾਉਣ ਤੋਂ ਅਸੀਂ ਨਾਈ ਤੋਂ ਬਹੁਤ ਚਾਲੂ ਹੁੰਦੇ ਸੀ, ਪਤਾ ਵੀ ਇਹਨੇ ਆ ਉਹ ਵੀ ਕਿੱਥੋਂ ਦਾ ਆਕਿਆ ਹੁੰਦਾ ਸੀਗਾ ਤੇ ਆ ਕੇ ਸਾਰਾ ਬੜਾ ਫਰਕ ਪੈ ਗਿਆ ਰਾਣਾ। ਪਹਿਲਾਂ ਜਿਹੜੇ ਹੁਣ ਆ ਨਾ ਨਹੀਂ ਹੁਣ ਨਿਆਣੇ ਕਹਿੰਦੇ ਪੈਸੇ ਦਿਓ। ਵਾਲ ਕਟਾਓ, ਹਾਂ ਜਾ ਕੇ ਕਟਾ ਕੇ ਆਉਂਦੇ ਆ। ਹਾਂ ਅਸੀਂ ਤਾਂ ਸਾਨੂੰ ਤਾਂ ਲੱਤਾਂ ਨਾਲ ਫੜ ਕੇ ਚਾਰ ਉਹ ਤਾਂ ਹੁੰਦਾ ਸੀ ਵੀ ਫੜ ਕੇ ਅਗਲੇ ਗੋਡੇ 'ਚ ਦਿੰਦੇ ਸੀ ਸਿਰ। ਗੋਡੇ ਮੈਂ ਕਹਿੰਦਾ ਵੀ ਜਿਵੇਂ ਗੁਰਦਾ ਕੱਢਣ ਲੱਗਾ ਕੱਟਣੇ ਵਾਲ ਹੁੰਦੇ। ਤੇ ਤੇਰੇ ਕੋਲ ਬੁਝਕੀ ਜੀ ਨਹੀਂ ਹੈਗੀ? ਉਹ ਬੁਝਕੀ ਜੀ ਹੁੰਦੀ, ਕੀ ਕਹਿੰਦੇ ਉਹਨੂੰ, ਕੀ ਬੋਲਦੇ ਆ ਤੁਸੀਂ? ਸਾਰਾ ਕੁਝ ਪਰੇਸ਼ਾਨੀ, ਸਾਰਾ ਕੁਝ ਹੈਗਾ। ਇਹ ਮੁੰਡੇ ਨਾਲ ਵੀ ਗੱਲ ਕਰਾਨੇ ਆ, ਆਪਣੇ ਝੱਗੇ ਨਾਲ ਲਾ, ਤੇਰੇ ਨਾਲ ਰਾਣਾ ਸਾਹਿਬ ਗੱਲ ਕਰਨਗੇ। ਇਹ ਮੁੰਡਾ ਜੱਦੀ ਕੁਸ਼ਤੀ ਆ। ਇਹ ਦੌਰ ਹੋ ਗਿਆ ਹੁਣ ਮਾਡਰਨ ਹੈ ਤੇ ਵਾਲ ਕੱਟੇ ਜਾਈ ਨਾਲ ਦੱਸੀ ਜਾਈ। ਹਾਂ ਇਹ ਵਾਲ ਹੀ ਕੱਟਣੀ ਪਏ ਭਾਈ, ਇਹਦਾ ਕਿਤੇ ਇਹ ਨਾ ਹੋਵੇ ਕਿ ਗੱਲਾਂ ਜਿਹਦਾ ਕੰਨ ਹੀ ਕੱਟਦੇ। ਹਾਂ ਮੇਰੇ ਕੋਲ ਸਪੀਕਰ ਹੈ ਨਹੀਂ। ਹਾਂ ਕੀ ਰਾਣਾ ਸਾਹਿਬ ਨੂੰ ਪੁੱਛਣਾ? ਨਹੀਂ ਤੁਸੀਂ ਨਹੀਂ ਪੁੱਛਣਾ, ਜੇ ਤੂੰ ਹੀ ਪੁੱਛ ਲਾ ਮੈਂ ਤਾਂ ਕਹਿੰਦਾ ਅੱਜ ਤੁਸੀਂ ਪੁੱਛੋ ਜੀ। ਇਹ ਖਾਨਦਾਨੀ ਨਹੀਂ ਮੈਂ ਪੁੱਛਣਾ ਵੀ ਕਿੰਨੇ ਆਦਾ ਨਾਮ ਮੁੰਡੇ ਦਾ ਅਲੀ ਹਸਨ, ਕਿਤਨੇ ਅਰਸੇ ਤੋਂ ਤੂੰ ਵਾਲ ਕੱਟ ਰਿਹਾ ਵਾ? ਮੈਨੂੰ ਰਾਣਾ ਸਾਹਿਬ ਹੋ ਗਏ ਆ ਜੀ, 2008 ਦਾ ਕੰਮ ਸਿੱਖਿਆ। 2008 ਦਾ ਜੀ। ਅੱਛਾ ਪਹਿਲੇ ਜਿਹੜਾ ਕੰਮ ਤੂੰ ਬਕਾਇਦਾ ਜਿਹੜਾ ਵਾ ਆਪਣੇ ਘਰ ਵਾਲਿਆਂ ਕੋਲ ਹੀ ਸਿੱਖਿਆ ਕਿ ਕਿਸੇ ਹੋਰ ਕੋਲ ਤੈਨੂੰ ਟ੍ਰੇਨਿੰਗ ਲਈ ਭੇਜਿਆ? ਨਹੀਂ ਆਪਣੇ ਘਰੋਂ ਹੀ। ਅੱਛਾ ਆਪਣੇ ਕੋਲ। ਖਾਨਦਾਨੀ ਕੰਮ ਆ ਜੀ, ਪਿਓ ਦਾਦੇ ਦਾ। ਹਾਂ ਕਿਤਨਾ ਕਰਸਾ ਤੇਰੀ ਜਿਹੜੀ, ਕਿਉਂਕਿ ਇਹ ਬੜੀ ਟ੍ਰੇਨਿੰਗ ਆ, ਬੜੀ ਪੱਕੀ ਟ੍ਰੇਨਿੰਗ ਆ ਜਿਹੜੀ ਹੈ ਨਾ। ਜੀ ਜੀ। ਕਿੰਨਾ ਕਰਸਾ ਜਿਹੜਾ ਵਾ ਤੋਂ ਮਹਿਸੂਸ ਹੋਇਆ ਕਿ ਹੁਣ ਤੂੰ ਇੰਡੀਪੈਂਡੈਂਟ ਵਾਲ ਕੱਟ ਸਕਦਾ ਕਿਸੇ ਬੰਦੇ ਦੇ? ਮੈਂ ਰਾਣਾ ਸਾਹਿਬ ਜੀ ਕੰਮ ਸਿੱਖਿਆ ਵਾ 1.5 ਸਾਲ ਹੈ ਜੀ। ਅੱਛਾ 1.5 ਸਾਲ 'ਚ ਜੀ। ਤੇ ਹੁਣ ਜਿਹੜਾ ਕਈ ਜਗ੍ਹਾ ਲਿਖਿਆ ਹੁੰਦਾ ਹਮਾਮਾ ਤੇ यहाँ पे दूल्हा ਤਿਆਰ ਹੋਤਾ ਹੈ ਜੀ। ਤੇ ਉੱਥੇ ਤੁਹਾਡੇ ਵੀ ਕੋਈ ਇਸ ਤਰ੍ਹਾਂ ਦਾ ਸਿਸਟਮ ਹੈ ਦੁੱਲਾ ਤਿਆਰ ਕਰਨ ਦਾ?
ਅਸੀਂ ਜੀ ਘਰਾਂ 'ਚ ਹੀ ਕਰਕੇ ਆਂਦੇ ਆ, ਸਾਡਾ ਜ਼ਿਆਦਾ ਕੰਮ ਘਰਾਂ ਦਾ ਚ ਹੀ, ਹਾਂ। ਸਾਡਾ ਯਾਰ ਇੱਕ ਦੂਲਾ ਤਿਆਰ ਕਰਕੇ ਕਰ ਲੈਂਦੇ ਆ ਜੀ, ਕਰ ਲੈਂਦੇ ਆ। ਤੁਸੀਂ ਉਂਝ ਪਾਊਡਰ ਕਰੀਮ ਨਾਲ ਤਿਆਰ ਕਰਦੇ ਕਿ ਉਂਝ ਜੇਲੀ ਤੌਰ ਤੇ ਵੀ ਕੋਈ ਦੂਲਾ ਤਿਆਰ ਕਰਦੇ? ਨਹੀਂ ਜੀ, ਅਸੀਂ ਵਟਣੇ ਨਾਲ ਤਿਆਰ ਕਰਦੇ। ਬਟਨ ਅੱਛਾ ਜਿਹੜਾ ਬਟਨਾ ਵਾ ਨਾ, ਇਹ ਬੜੀ ਚੀਜ਼, ਇਹ ਬੜਾ ਟੈਕਨੀਕਲ ਹਾਲਾ। ਜੀ ਜੀ। ਹਾਂ, ਤੇ ਇਹ ਬਟਨਾ ਕੀ ਹੁੰਦਾ ਵਾ ਯਾਰ? ਇਹ ਰਾਣਾ ਸਾਹਿਬ ਹਲਦੀ ਤੇ ਆਟੇ ਦਾ ਤਿਆਰ ਹੁੰਦਾ। ਅੱਛਾ, ਬੇਸਣ ਨਹੀਂ ਹੁੰਦਾ ਉਹਦੇ 'ਚ? ਬੇਸਣ ਵੀ ਪਾ ਲਓ ਤਾਂ ਵੀ ਕੋਈ ਨਹੀਂ, ਜੇ ਨਾ ਪਾਓ ਤਾਂ ਵੀ ਕੋਈ ਨਹੀਂ। ਤੇ ਵੈਸੇ ਇਹ ਆ ਕਿ ਬੰਦੇ ਦਾ ਰੰਗ ਕੁਛ ਨਾ ਕੁਛ ਤਾਂ ਲਸ਼ਕਾਰੇ ਮਾਰਨ ਲੱਗ ਜਾਂਦਾ ਉਹਦੇ ਨਾਲ। ਹਾਂਜੀ। ਕਿੰਨੇ ਕੁ ਦਿਨ ਲਾਣੇ ਆ ਬਟਨਾ? ਇਹ 2 ਦਿਨ ਲਾਓ ਜੀ ਰਾਣਾ ਸਾਹਿਬ, ਬੰਦਾ ਇਨਸ਼ਾਅੱਲਾ ਚਮਕ ਜਾਏਗਾ। ਹਾਂ, ਯਾਨੀ ਕਿ ਜੇ ਥੋੜਾ ਬਹੁਤਾ ਰੰਗ ਬਦਲਣੇ ਵਾਲਾ ਹੋਵੇ ਜੀ, ਉਹ ਤਾਂ ਬਦਲ ਜਾਏਗਾ, ਬਾਕੀ ਜੇ ਹੋਵੇ ਕੋਲ ਤਾਰ ਚਿੱਟਿਆਂ ਦਾ ਹੀ ਬਦਲਦਾ ਆਹੋ ਹੀ। ਕੋਈ ਹੋਰ ਨਾ ਸਮਝੀ ਨਹੀਂ ਹੁਣ ਮੈਂ ਅਪੜਿਆ ਹੋਇਆ ਨਹੀਂ ਮੈਨੂੰ ਤਾਂ ਪਤਾ ਭਾਈ, ਮੇਰਾ ਤਾਂ ਰੰਗ ਬਦਲ ਦੋ। ਨਹੀਂ ਇਹ ਬਟਣਾ ਨਾ ਰੰਗ ਨਹੀਂ ਚਿੱਟੇ ਦਾ ਮੈਨੂੰ ਪਤਾ, ਪਰ ਮੈਲ ਬਟਣਾ ਇੱਕ ਰੂਪ ਦਿੰਦਾ ਜੋ ਮੈਲ ਲੈ ਜਾਂਦੀ ਰੰਗ ਗੋਰਾ ਰੰਗ ਮੇਰੇ ਰੱਬ ਨੇ ਬਣਾਇਆ। ਹੂੰ, ਦੇਖ ਰੰਗ ਦੋ ਹੀ। ਗਲੋ ਕਰਦਾ ਉਹਦੇ ਨਾਲ, ਹਾਂ, ਨਹੀਂ ਗਲੋ ਨਹੀਂ, ਚਮਕਦਾ ਰੂਪ ਆਂਦਾ, ਰੂਪ ਚਮਕਦਾ। ਹੂੰ ਹਾਂ, ਰੂਪ ਆਂਦਾ ਉਹਦੇ ਨਾਲ ਜ਼ਰੂਰ ਆਂਦਾ। ਹੂੰ। ਬਸ ਕੁਦਰਤ ਦੀ ਗੱਲ ਆ ਵੀ ਉਹ ਜਿਹੜਾ ਮੌਕਾ ਹੁੰਦਾ ਨਾ, ਉਹ ਬਟਣੇ ਨਾਲ ਰੂਪ ਜ਼ਰੂਰ ਆਂਦਾ, ਪਤਾ ਲੱਗ ਜਾਂਦਾ ਵੀ ਇਹਦਾ ਵਿਆਹ। ਅੱਛਾ, ਪਹਿਲੋਂ ਤਾਂ ਕੱਲਾ ਬਟਨੇ ਦਾ ਸੀ, ਹੁਣ ਤਾਂ ਕਈ ਕਰੀਮਾਂ ਮਿਲਾ ਕੇ ਕਈ ਕਿਸਮ ਦੀਆਂ ਜਿਹੜਾ ਵਾ ਨਾ ਲਾਉਂਦੇ ਆ। ਅੱਛਾ, ਹੁਣ ਤਾਂ ਵਿਆਹਾਂ ਤੇ ਇੱਕ ਹੋਰ ਕੰਮ ਆ ਵੀ ਬਰਾਤ ਬਰੂਤ ਸਾਰੀ ਤਿਆਰ ਹੋ ਜਾਂਦੀ ਆ, ਪਤਾ ਲੱਗਦਾ ਕਿ ਮੁੰਡਾ ਜਿਹੜਾ ਨਾ ਸ਼ਹਿਰ 'ਚ ਗਿਆ ਹੈ ਤਿਆਰ ਹੋਣ ਲਈ। ਉਹਨੂੰ ਲੈ ਕੇ ਨਹੀਂ ਉਹਨਾਂ ਨੇ ਇਹ ਠੀਕ ਨਹੀਂ ਹੈ। ਇਹ ਸਮਝ ਰਿਹਾ ਵੀ ਮੇਰੇ ਵਾਲ ਕਟੀਣੇ ਆ। ਨਹੀਂ ਲੈ ਜਾ ਹਾਂ, ਉਹ ਤਾਂ ਕਹਿ ਰਿਹਾ ਵੀ ਮੇਰੇ ਵੀ ਕੱਟਣਗੇ। ਨਿੱਕਾ ਮੁੰਡਾ ਆਇਆ ਸੀਗਾ, ਉਹ ਚੱਲਿਆ, ਉਹ ਲੈ ਕੇ ਕੁੜੀ ਆਈ। ਉਹ ਨਾਈ ਨੂੰ ਤੇ ਦੇਖਦੇ ਹੀ ਜਿਹੜੇ ਨਿਆਣੇ ਵਾਲ ਕਟਾਉਣ ਤੋਂ ਚੱਲਦੇ ਆ ਨਾ, ਉਹ ਤੇ ਰੋਣਾ ਸ਼ੁਰੂ ਕਰ ਦਿੰਦੇ ਆ। ਮੈਂ ਕਹਿੰਦਾ ਵੀ ਮੈਨੂੰ ਉਹ ਦਿਨ ਯਾਦ ਆ ਗਿਆ ਵੀ ਜਦੋਂ ਨਾ 2-3 ਮਹੱਲੇ ਦੇ ਨਿਆਣੇ ਰਲ ਕੇ ਨਾ ਲੱਤਾਂ ਨਾਲ ਫੜ ਕੇ ਲਿਆ ਕੇ ਨਾਈ ਦੇ ਅੱਗੇ ਰੱਖ ਦਿੰਦੇ ਸੀਗੇ ਬੰਦੇ ਨੂੰ। ਲੱਤਾਂ ਬਾਹਰ ਫੜ ਕੇ ਹਾਂ, ਕੀ ਧੌਣ ਲਾ ਕੇ ਦੇਣੀ ਹੁੰਦੀ ਸੀ ਨਾਈ ਨੂੰ। ਮੈਂ ਕਹਿ ਰਿਹਾ ਵੀ ਆਂਦੇ ਨਹੀਂ ਸੀ ਨੇੜੇ ਕੋਈ ਵੀ, ਨਾਈ ਤੋਂ ਤਾਂ ਬਹੁਤ ਚਾਲੂ ਸੀ। ਯਾਨੀ ਕਿ ਨਾਈ ਦਾ ਕਰੈਕਟਰ ਜਿਹੜਾ ਨਾ ਨਿਆਣਿਆਂ ਲਈ ਬਹੁਤ ਖੌਫਨਾਕ ਜਿਹਾ ਵਾ। ਲੇਕਿਨ ਹੁਣ ਤਾਂ ਵੈਸੇ ਨਿਆਣੇ ਬਹੁਤ ਸਟਾਈਲ ਵੀ, ਉਹ ਤਾਂ ਕਹਿੰਦੇ 15ਵੇਂ ਦਿਨ ਵਾਲ ਕਟਾਉਂਦੇ ਰਹੀਏ, ਉਹ ਫੋਟੋਆਂ ਦੇਖ ਕੇ। ਵਾਲ ਵੀ ਤਾਂ ਹੋਰ ਤਰ੍ਹਾਂ ਦੇ ਕਟਾਉਂਦੇ ਸੀ। ਅੱਛਾ, ਫਿਰ ਇੱਕ ਹੋਰ ਆ, ਨਾਈ ਹੈ ਨਾ ਜਿਹੜਾ ਕੱਲਾ ਇਹ ਇੱਕ ਕੰਮ ਨਹੀਂ ਹੈ, ਇਹਨੇ ਦੇਖ ਲਾ ਵੀ ਵਾਲ ਵੀ ਕੱਟਣੇ ਆ, ਇਹਨੇ ਖਾਣਾ ਵੀ ਪਕਾਉਣਾ ਵਾ, ਇਹਨੇ ਫਿਰ ਪਹਿਲੇ ਦੌਰ 'ਚ ਰਿਸ਼ਤੇ ਵੀ ਜਿਹੜੇ ਆ ਨਾ ਸਾਰਿਆਂ ਤੋਂ ਜ਼ਿਆਦਾ ਜਿਹੜਾ ਵਾ ਨਾ ਮਰਾਸੀ ਤੇ ਨਾਈ ਇਹੀ ਜਿਹੜਾ ਵਾ ਨਾ ਕਰਾਉਂਦੇ ਸੀ। ਇਹ ਘਰ ਦੇ ਜੀ ਸੀ ਨਾ। ਹਾਂ, ਘਰ ਦੇ ਜੀ ਸੀ ਜਿਹੜੇ ਸੀ ਨਾ ਆਪਣਾ ਨਾਈ ਈਚੀ ਮੀਚੀ ਜਾਣਦੇ ਸੀ। ਹਾਂ, ਸਪੀਕਰ ਤੇਰੇ ਲੱਗਾ। ਲੈ ਲਓ। ਗੱਲ ਤੁਸੀਂ ਮੁੰਡੇ ਨਾਲ ਚੰਗੀ ਭਲੀ ਕਰਦੇ ਤੇ ਹੋਰ ਪਾਸੇ ਤੁਰ ਗਏ। ਇਹ ਆਪਾਂ ਬਾਅਦ ਚ ਕਰ ਲੈਂਦੇ ਆ, ਮੁੰਡੇ ਤੋਂ ਪੁੱਛੋ ਸਾਰੀ ਗੱਲ। ਅੱਛਾ, ਟੈਂਡ ਕਰਨ ਦੇ ਜ਼ਿਆਦਾ ਪੈਸੇ ਲੈਣਾ ਕਿ ਵਾਲ ਕੱਟਣ ਦੇ? ਉਹ ਯਾਰ ਤੇਰੇ ਕੋਲ ਸਪੀਕਰ ਨਹੀਂ ਨਾ ਹੈ, ਉਹ ਪੁੱਛਦਾ ਵੀ ਟੈਂਡ ਕਰਨ ਦੇ ਪੈਸੇ ਬਹੁਤੇ ਲੈਣਾ ਕਿ ਵਾਲ ਕੱਟਣ ਦੇ। ਵਾਲ ਕੱਟਣ ਦੇ। ਹਾਂ, ਨਹੀਂ ਮੈਨੂੰ ਥੋੜੇ ਪੈਸੇ ਦੇਣੇ ਪੈਂਦੇ ਆ, ਔਰ ਬੜੇ ਖੁਸ਼ ਹੁੰਦੇ ਆ ਅਗਲੇ, ਉਹ ਕਿਉਂਕਿ ਪਤਾ ਨਾ ਵੀ ਫਾਂਟ ਜੀ ਰੱਖੀ ਆਪਣਾ ਕੰਚੀ ਵਾਲੇ ਦੇ, ਤੇ ਕਦੇ ਛੋਟਾ ਕਿਤੇ ਵੱਡਾ, ਇਹ ਰੌਲਾ ਹੀ ਕੋਈ ਨਹੀਂ ਹੁੰਦਾ। ਜ਼ਿੰਦਗੀ ਤਾਂ ਹੈ। ਉਹ ਨਾ ਜੀ ਹੁਣ ਦੇ ਮੈਨੂੰ ਸਪੀਕਰ, ਕੋਈ ਗੱਲ ਨਹੀਂ ਕਰਨੀ ਮੁੰਡੇ ਨਾਲ, ਬਾਅਦ ਵਿੱਚ ਕਰ ਲਾਂਗੇ ਨਾਲ ਹੀ ਸਪੀਕਰ। ਨਾਈ ਰਿਸ਼ਤੇ ਜੀ ਭਲਾ ਕਿਉਂ ਕਰਾਂਦਾ ਸੀ ਬਈ, ਉਹ ਹਰ ਘਰ ਦੇ ਵਿੱਚ ਉਹਦਾ ਆਣ ਜਾਣ ਸੀ, ਤੇ ਜੀ ਇਕੱਲੇ ਇਕੱਲੇ ਨੂੰ ਉਹ ਜਾਣਦਾ ਸੀ। ਨਾਈ ਆਪ ਘਰ ਦਾ ਜੀ ਹੁੰਦਾ ਸੀ, ਤੇ ਇਹ ਬੜੀ ਇੱਜ਼ਤ ਦੀ ਥਾਂ ਹੁੰਦਾ ਸੀ ਨਾਈ। ਇਸ ਤੋਂ ਵੱਡੀ ਇੱਜ਼ਤ ਦੀ ਥਾਂ ਕਿਹੜੀ ਹੁੰਦੀ ਆ ਕਿ ਕੋਈ ਆਪਣਾ ਧੀ ਪੁੱਤਰ ਉਹਦੇ ਸਪੁਰਦ ਕਰਦਾ ਸੀ, ਜਾ ਕੇ ਰਿਸ਼ਤਾ ਕਰਦਾ। ਕਿਉਂ ਜੀ, ਇਸ ਤੋਂ ਵੱਡੀ ਕਿਹੜੀ? ਹਾਂ, ਨਹੀਂ ਬਿਲਕੁਲ, ਕਿਉਂਕਿ ਪੂਰਾ ਉਹਦੇ ਤੇ ਭਰੋਸਾ ਹੁੰਦਾ ਸੀ। ਭਰੋਸਾ ਹੁੰਦਾ ਸੀ, ਉਹ ਇਸ ਭਰੋਸੇ ਤੇ ਪੂਰਾ ਉਤਰਦੇ ਵੀ ਸੀ। ਉਤਰਦੇ ਸੀ। ਸਾਡੇ ਮਾਂ ਪਿਓ ਦੇ ਰਿਸ਼ਤੇ ਨਾ ਜੀ ਨਾਈਆਂ ਨੇ ਕਰਾਏ, ਘਰਦਿਆਂ ਨੂੰ ਪਤਾ ਵੀ ਨਹੀਂ। ਇੱਕ ਗੱਲ ਮੈਨੂੰ ਬੜੀ ਸੋਹਣੀ ਲੱਗੀ ਸੀ ਤੇਰੀ ਆਵਾਜ਼ ਨਹੀਂ ਆਉਂਦੀ, ਕਈ ਬੰਦੇ ਕਹਿੰਦੇ ਪਿੱਛੋਂ ਕੈਮਰੇ ਤੇ ਬੋਲਦਾ ਰਹਿੰਦਾ। ਕਈ ਜਾਣਦੇ ਬੰਦੇ ਤਾਂ ਕਹਿੰਦੇ ਹੀ ਹੁੰਦੇ। ਮੈਂ ਕਹਿ ਦਿੰਦਾ, ਦੱਸ ਦਿੰਦਾ ਵੀ ਉਹ
ਬੰਦਾ ਕਨਾਈ ਵਾਲੀ ਮਿਸਾਲ ਸੁਣਾਈ ਸੀ ਤੂੰ, ਹਾਂ ਉਹ ਅੱਜ ਇੱਕ ਵਾਰੀ ਫੇਰ ਹਾਂ ਉਹ ਬਾਊ ਖਾਲਦ ਕਹਿੰਦਾ ਵੀ ਜਿਹੜੀ ਤੂੰ ਬੰਦੇ ਤੇ ਨਾਈ ਵਾਲੀ ਗੱਲ ਸੁਣਾਈ ਸੀ ਵੀ ਉਹ ਵੀ ਇਹੀ ਸੀ, ਵੀ ਉਹ ਦੁਬਾਰਾ ਸੁਣਾ ਦੇ ਵੀ ਉਹ ਵੀ ਨਾਈਆਂ ਦੀ ਕਦਰ ਦੀ ਗੱਲ ਸੀ। ਉਹ ਮੈਂ ਜੀ ਉਦੋਂ ਉੱਥੇ ਸੁਣਾਈ ਸੀ ਵੀ ਆਪਾਂ ਨਿੱਕੇ ਲਾ ਤੋਂ ਸੁਣਦੇ ਆਨੇ ਆ ਵੀ ਭਾਈ ਬੰਦਾ ਕਿ ਨਾਈ। ਹੁਣ ਤੱਕ ਨਾਈ ਇਸ ਗੱਲ ਦਾ ਗੁੱਸਾ ਕਰਦੇ ਸੀ, ਪਰ ਨਾ ਇਹ ਤਾਂ ਨਾਈਆਂ ਦੀ ਇੱਜ਼ਤ ਦੀ ਗੱਲ ਸੀ ਵੀ ਜਦੋਂ ਸਾਡੀ ਕੋਈ ਧੀ ਭੈਣ ਵਿਆਹ ਕੇ ਕਿਤੇ ਦੂਏ ਪਿੰਡ ਦੂਰ ਜਾਂਦੀ ਸੀ ਨਾ, ਤੇ ਮਗਰੋਂ ਕੋਈ ਕਹਿੰਦੇ ਸੀ ਨਾ ਵੀ ਕੋਈ ਸੁਨੇਹਾ ਲੈ ਕੇ ਜਾਣਾ, ਤੇ ਉਹ ਜੇ ਤਾਂ ਕੋਈ ਖੁਸ਼ੀ ਦੀ ਗੰਢ ਹੁੰਦੀ ਸੀ ਤਾਂ ਉਹ ਨਾਈ ਦੇ ਹੱਥ ਜਾਂਦੀ ਸੀ, ਤੇ ਜੇ ਕੋਈ ਗਮੀ ਦਾ ਸੁਨੇਹਾ ਤੇ ਉਹ ਘਰ ਦੇ ਟੱਬਰ ਦੇ ਵਿੱਚੋਂ ਜਾਂ ਕੋਈ ਹੋਰ ਬੰਦਾ ਆਮ ਬੰਦਾ ਲੈ ਕੇ ਜਾਂਦਾ ਸੀ। ਤੇ ਉਹ ਫਿਰ ਜਦੋਂ ਉਹ ਬਾਹਰ ਬੂਹਾ ਖੜਕਦਾ ਸੀ ਨਾ, ਤੇ ਉਹ ਬੂਹਾ ਤੋਂ ਬਾਹਰੋਂ ਸੁਣ ਕੇ ਜਾ ਕੇ ਉਹ ਘਰ ਦੀ ਨੂੰਹ ਨੂੰ ਦੱਸਦੇ ਸੀਗੇ ਵੀ ਤੇਰੇ ਪਿੰਡੋਂ ਨਾ ਸੁਨੇਹਾ ਆਇਆ, ਤੇ ਉਹ ਪੈਂਦੇ ਲੈਂਦੇ ਪੁੱਛਦੀ ਸੀ ਵੀ ਬੰਦਾ ਕਿ ਨਾਈ, ਵੀ ਬੰਦਾ ਆਇਆ ਕਿ ਨਾਈ ਆਇਆ, ਵੀ ਜੇ ਤਾਂ ਨਾਈ ਆਇਆ ਫਿਰ ਤਾਂ ਛਾਲਾਂ ਮਾਰਦੀ ਸੀ ਵੀ ਕੋਈ ਖੁਸ਼ੀ ਦੀ ਖਬਰ ਆ, ਜੇ ਕੋਈ ਬੰਦਾ ਆਇਆ ਤੇ ਫਿਰ ਉਹ ਉੱਥੇ ਹੀ ਕੂਕਾਂ ਚੱਕ ਦਿੰਦੀ ਸੀ ਵੀ ਕੋਈ ਰੁੜਕ ਗਿਆ। ਤੇ ਇਹ ਤਾਂ ਇਹਨਾਂ ਦੀ ਐਡੀ ਕਦਰ ਸੀਗੀ, ਤੇ ਧੀ ਪੌਦਾ ਜਾ ਕੇ ਰਿਸ਼ਤਾ ਕਰਨ ਦੀ ਫੁੱਲ ਛੁੱਟੀ ਸੀ ਨਾਈ ਨੂੰ, ਵੀ ਜਿੱਥੇ ਜਾ ਕੇ ਦੇਖ ਕੇ ਤੂੰ ਕਰਨਾ ਕਰਦੇ। ਇਹ ਐਡਾ ਇਖਤਿਆਰ ਸੀ ਵੀ ਇਹ ਐਡੀ ਪੱਗ ਸੀ ਇਹਨਾਂ ਦੇ ਸਿਰ ਤੇ, ਇਹ ਐਡੀ ਇੱਜ਼ਤ ਦੀ ਥਾਂ ਸੀ ਇਹ ਨਾਈ। ਪਰ ਉਹ ਜਿਵੇਂ ਰਾਣਾ ਸਾਹਿਬ ਨੇ ਦੱਸਿਆ ਉਹ ਨਿਭਾਉਂਦੇ ਵੀ ਸੀ ਗੱਲ ਨੂੰ, ਕਿਉਂਕਿ ਉਹ ਪੂਰੀ ਜ਼ਿੰਮੇਵਾਰੀ ਸਮਝਦੇ ਸੀ ਨਾ, ਉਹਨਾਂ ਨੂੰ ਪਤਾ ਅਗਲੇ ਬੰਦੇ ਨੇ ਵੀ ਸਾਡੇ ਤੇ ਸਾਰੀ ਪਾਈ ਆ ਹੈ। ਤੇ ਅਰ ਫਿਰ ਉਹ ਦੇਖ ਲਾ ਉਸ ਦੌਰ ਦੇ ਰਿਸ਼ਤੇ ਕਾਮਯਾਬ ਵੀ ਬਹੁਤ ਰਹਿੰਦੇ, ਕਾਮਯਾਬ ਆ ਤੇ ਅਸੀਂ ਉਰੇ ਬੈਠੇ ਹਾਂ। ਆਹੋ ਤੇ ਦੂਜੀ ਗੱਲ ਜਿਹੜੀ ਕਰਦੇ ਸੀ ਉਹ ਅੱਗੇ ਕੀ ਗੱਲ ਕਰਦੇ ਸੀ ਅੱਗੇ? ਅਬ ਮੈਂ ਤਾਂ ਇਹ ਗੱਲ ਕਰ ਰਿਹਾ ਸੀ ਵੀ ਨਾਈ ਜਿਹੜਾ ਸੀ ਨਾ, ਵੀ ਇੱਕ ਪਾਸੇ ਤਾਂ ਉਹ ਹੇਅਰ ਡਰੈਸਰ ਸੀ, ਹਾਂ ਦੂਸਰੇ ਪਾਸੇ ਕੁੱਕ ਸੀ ਉਹ, ਹਾਂ ਤੀਸਰੇ ਪਾਸੇ ਉਹ ਡਾਕੀਆ ਸੀ, ਪੋਸਟਮੈਨ ਸੀ, ਹਾਂ ਸੁਨੇਹਾ ਲਿਜਾਣੇ ਵਾਲਾ ਸੀ ਹੈ। ਇਹ ਬਹੁਤ ਮਲਟੀ, ਫਿਰ ਮੈਰਿਜ ਬਿਊਰੋ ਵੀ ਜਿਹੜਾ ਵਾ ਉਹੀ ਸੀ, ਤੇ ਕਾਫੀ ਸਾਰੇ ਸਰਜਨ ਵੀ ਸੀ। ਹਾਂ ਸਰਜਨ ਵੀ ਸੀ, ਹਾਂ ਭਾਈ ਉਹ ਬਹੁਤ ਫਿਰ ਅਹਿਮ ਜੀ ਅਸੀਂ ਤਾਂ ਸਿੱਖਿਆ ਇਹਨਾਂ ਤੋਂ ਇੱਕ ਜਿਹੜੀ ਵੱਡੀ ਗੱਲ ਮੈਂ ਸਿੱਖੀ ਹੈ ਨਾ ਨਾਈਆਂ ਤੋਂ, ਕਿ ਇਹਨਾਂ ਦੇ ਵਿੱਚ ਨਾ ਇਹ ਸਹਿਣ ਦੀ ਬੜੀ ਤਾਕਤ ਆ, ਹਾਂ ਇਹ ਬਰਦਾਸ਼ਤ ਬੜਾ ਕਰਦੇ, ਇਹਨਾਂ 'ਚ ਸਬਰ ਬੜਾ। ਕਿੱਦਾਂ ਵੀ ਵਿਆਹ ਨਾ ਨਾਈ ਦੇਗਾਂ ਪਕਾਰਿਆ, ਜਿਹੜਾ ਕੋਈ ਵੱਡਾ ਜਵਾਈ ਆ ਉਹ ਆ ਕੇ ਇਹਨਾਂ ਦੇ ਗਲ ਪੈ ਗਿਆ, ਹਾਂ ਵੀ ਲੂਣ ਇਹਨਾਂ ਕੋ ਪਾਇਆ, ਆ ਇਦਾਂ ਕੀਤਾ, ਵੀ ਜਿਹੜਾ ਵੀ ਆਕੜ ਖਾਂ ਬਣਦਾ ਨਾ ਪਹਿਲੇ ਆ ਕੇ ਨਾ ਸਾਰਿਆਂ ਤੋਂ ਪਹਿਲਾਂ ਆ ਕੇ ਨਾਈ ਦੇ ਗਲ ਪੈਂਦਾ, ਨਾਈ ਨੇ ਸਾਰਿਆਂ ਦੀਆਂ ਸੁਣਨੀਆਂ। ਫਿਰ ਕੋਈ ਵਿਆਹ ਸ਼ਾਦੀ ਆ ਤੇ ਉਹ ਕੁੜਮ ਦੀਆਂ ਸੁਣਨੀ, ਇਹ ਕੋਈ ਬੰਦਾ ਨਾਈ ਨੂੰ ਮਾਫੀ ਨਹੀਂ ਦਿੰਦਾ। ਅੱਛਾ, ਸਾਰਿਆਂ ਤੋਂ ਔਖਾ ਵੇਲੇ ਹੀ ਵਿਆਹ ਤੇ ਨਾ ਨਾਈਆਂ ਤੇ ਨਾਈਆਂ ਇਹੀ ਹੁੰਦਾ ਵਾ ਕਿ ਹਰ ਜਿਹੜਾ ਹੁੰਦਾ ਨਾ ਖਾਸ ਤੌਰ ਤੇ ਜਿਹੜਾ ਕੋਈ ਦਮਾਦ ਫੁੱਫਾ ਕੋਈ ਉਹ ਹਰ ਕੋਈ ਇਹੀ ਆਪਣੀ ਰੈਸਪੀ ਦੱਸ ਰਿਹਾ ਹੁੰਦਾ ਆਪਣੀ, ਤੇ ਜੇ ਖਾਣਾ ਖਰਾਬ ਹੋ ਜਾਏ ਤੇ ਫਿਰ ਪੈ ਸਾਰੀ ਨਾਈ ਤੇ ਜਾਂਦੀ ਆ, ਨਾਈ ਤੇ ਹੈ ਹਾਂ। ਤੇ ਚੰਗਾ ਪੱਕ ਜਿਵੇਂ ਨਾਈ ਨੂੰ ਤਾਂ ਵੀ ਪੈ ਜਾਂਦੀਆਂ। ਉਹ ਕੋਈ ਨਾਈ ਸੀ ਨਾ ਤੇ ਉਹਨੇ ਉਹ ਜਦੋਂ ਫੌਤਗੀ ਹੋਈ ਨਾ ਤੇ ਉਹਨੂੰ ਸੱਦਿਆ, ਪਕਾ ਦੇ ਪ੍ਰਾਹੁਣੇ ਆ ਰਹੇ ਤੇ ਉਹਨੇ ਛੋਲੇ ਛੋਲੇ ਲਿਆ ਕੇ ਦਿੱਤੇ, ਉਹਨੇ ਬਾਲ ਬੁਲ ਕੇ ਪਕਾਏ ਨਾ, ਤੇ ਉਹ ਜਿਸ ਟਾਈਮ ਪ੍ਰਾਹੁਣੇ ਨੇ ਖਾਦੇ ਕਹਿੰਦੇ ਵੀ ਕਿਆ ਬਾਤ ਆ, ਤੇ ਉਹ ਚੌੜਾ ਹੋ ਕੇ ਕਹਿੰਦਾ ਇਹ ਤਾਂ ਕਿਤੇ ਕਹਿੰਦਾ ਤੁਸੀਂ ਰਾਤੀ ਭਿਉਂ ਦਿੰਦੇ ਨਾ, ਤੇ ਮੈਂ ਇਸ ਤੋਂ ਵੀ ਵਾਧੂ ਪਕਾਣੇ ਸੀ। ਉਹਨਾਂ ਨੇ ਫੜ ਕੇ ਕੁੱਟਿਆ ਵੀ ਅੱਬਾ ਸਵੇਰੇ ਮਰਿਆ, ਛੋਲੇ ਰਾਤੀ ਭਿਉਂ ਦਿੰਦੇ। ਇਹ ਵਿਚਾਰਿਆਂ ਦੇ ਪਰ ਬੜੀ ਬਰਦਾਸ਼ਤ ਆ ਵੀ ਇਹਨਾਂ ਤੋਂ ਸਿੱਖਣ ਨੂੰ ਇਹ ਗੱਲ ਲੱਭੀ ਆ ਵੀ ਬੰਦਾ ਇੰਨੀਆਂ ਗੱਲਾਂ ਸੁਣ ਸਕਦਾ। ਤੇ ਅੱਛਾ ਇੱਕ ਹੋਰ ਵੀ ਆ, ਹਾਂਜੀ ਜਿਹੜਾ ਨਾਈ ਦਾ ਥੜਾ ਸੀ ਨਾ, ਉਹ ਅਖਬਾਰ ਵੀ ਸੀ, ਓਏ ਹੋਏ ਹੋਏ, ਜੋ ਖਬਰ ਸਾਰੇ ਪਿੰਡ ਦੀ ਨਾ ਹਾਂ ਉੱਥੋਂ ਹੀ ਨਿਕਲਦੀ ਸੀ, ਉੱਥੋਂ ਨਿਕਲਦੀ ਸੀ, ਉੱਥੋਂ ਦੱਸਣੀ ਵੀ ਆਹ ਹੋ ਰਿਹਾ, ਵੀ ਕਿਸੇ ਦੀ ਲੜਾਈ ਆ, ਕਿਸੇ ਦਾ ਕੋਈ ਰਿਸ਼ਤਾ ਹੋ ਰਿਹਾ ਵਾ, ਕਿਸੇ ਨੂੰ ਕਾਰੋਬਾਰ 'ਚ ਫਾਇਦਾ ਹੋ ਰਿਹਾ, ਕਿਸੇ ਨੂੰ ਨੁਕਸਾਨ ਹੋ ਰਿਹਾ, ਸਾਰੀ ਨਿਊਜ਼ ਉੱਥੇ ਬ੍ਰੇਕ ਹੁੰਦੀ ਸੀ, ਸਾਰੀਆਂ ਗੱਲਾਂ ਉੱਥੋਂ ਲੱਭਦੀਆਂ ਸੀਗੀਆਂ। ਇੱਕ ਹੋਰ ਆ, ਪਹਿਲੇ ਜਿਹੜਾ ਨਾ ਔਜ਼ਾਰ ਵੀ ਥੋੜੇ ਜਿਹੇ ਹੁੰਦੇ ਸੀ। ਇੱਕ ਉਸ ਤਰ੍ਹਾਂ ਹੁੰਦਾ ਸੀ ਜਿਹਨੂੰ ਨਾ ਉਹ ਚਮੜੇ ਤੇ ਰਗੜ ਕੇ ਤੇਜ਼ ਕਰਦੇ ਰਹਿੰਦੇ ਸੀ, ਹੈਂ। ਤੇ ਜਾਂ ਇੱਕ ਹੁੰਦੀ ਸੀ ਉਹ ਜਿਹੜੀ ਪੱਥਰ ਜਿਹੀ ਦੀ ਹੁੰਦੀ ਸੀ, ਉਹ ਕਿਸਨ ਉਹਨੂੰ ਕੀ ਕਹਿੰਦੇ ਸੀ? ਨਹੀਂ ਸਿੱਲ ਨਹੀਂ, ਹੈਂ, ਵੱਟੀ, ਵੱਟੀ ਕਹਿੰਦੇ ਸੀ। ਤੇ ਜਿਹੜਾ ਉਹ ਚਮੜੇ ਵਾਲਾ ਹੁੰਦਾ ਸੀ, ਜਿਹੜੇ ਪੱਟਾ ਜਾ, ਉਹਨੂੰ ਲੇਸਣਾ, ਹਾਂ ਉਹਨੂੰ ਲੇਸਣਾ ਕਹਿੰਦੇ ਸੀ। ਆ ਦੇਖਣਾ ਇਹ ਹੁਣ ਬਹੁਤ ਸਾਰੇ ਬੰਦੇ ਨੂੰ ਇਹ ਮੁੰਡਾ ਜਾਣੀ ਜਾਣਾ, ਤੁਸੀਂ ਇਹਦੇ ਨਾਲ ਗੱਲ ਹੀ ਨਹੀਂ ਕੀਤੀ ਹਾਂ ਵੀ ਲੇਸਣਾ ਸਾਦੇ ਸੀ ਚਮੜੇ ਨੂੰ, ਵੱਟੀ ਸਾਦੇ ਸੀ ਪੱਥਰ। ਆ ਲਾਵਾਂ ਇਹਦੇ ਆਵਾਜ਼ ਇਹ ਤੋਂ ਫੜ ਰਿਹਾ ਹੋਣਾ। ਅੱਛਾ ਚਲੋ ਠੀਕ। ਆ ਮਸ਼ੀਨ ਦੀ ਆਵਾਜ਼ ਹੀ ਬਹੁਤ ਆ। ਹਾਂ ਤੇ
ਉਹ ਮਸ਼ੀਨਾਂ ਵੀ ਉਹ ਪਹਿਲੇ ਦੂਸਰੀਆਂ ਹੁੰਦੀਆਂ ਸੀ, ਉਹ ਜਿਹੜੀਆਂ ਹੱਥ ਨਾਲ ਇਸ ਤਰ੍ਹਾਂ ਨਾ, ਜਿਸ ਤਰ੍ਹਾਂ ਅੱਜ ਕੱਲ ਉਹ ਪੱਠੇ ਵੱਢਣ ਵਾਲਾ ਨਹੀਂ ਹੁੰਦਾ, ਇਸ ਤਰ੍ਹਾਂ ਕਿੜੇ ਚ ਉਹ ਮਸ਼ੀਨਾਂ ਤਾਂ ਚੀਕਾਂ ਕਢਾ ਦਿੰਦੀਆਂ ਸੀ, ਉਹਦੇ ਵਿੱਚ ਵਾਲ ਫਸ ਫਸ ਜਾਂਦਾ ਸੀ। ਤੇ ਉਹ ਨਾਈ ਮਾਫੀ ਨਹੀਂ ਦਿੰਦਾ। ਤੇ ਹੁਣ ਤਾਂ ਭਾਈ ਆ ਜਦੋਂ ਤੋਂ ਬਾਹਰ ਚਾਈਨਾ ਤੋਂ ਬੜੀਆਂ, ਫਿਰ ਹੁਣ ਦੁਬਈ ਵੀ ਜਾਂਦੇ ਆ ਜਿਹੜੇ ਲੋਕ ਨਾ, ਫਿਰ ਉਹੀ ਹੁੰਦਾ ਕਿ ਮਸ਼ੀਨ ਕਹਿੰਦੇ ਲੈ ਆਓ। ਜਿਹੜੇ ਵਾਲ ਕੱਟਣ ਦਾ ਕੰਮ ਜਾਣਦੇ ਆ ਬਾਹਰ ਗਏ ਆ ਨਾ, ਉਹਨਾਂ ਨੇ ਪੈਸੇ ਵੀ ਬਹੁਤ ਭੇਜੇ ਆ ਪਾਕਿਸਤਾਨ ਦੇ। ਇਹ ਬੜਾ ਤਕੜਾ ਕੰਮ ਆ, ਕਿਉਂਕਿ ਐਵੇਂ ਥੋੜੇ ਜਿਹੇ ਦਿਨਾਂ 'ਚ ਨਹੀਂ ਹੈ ਕਿ ਕੋਈ ਵੀ ਬੰਦਾ ਜਿਹੜਾ ਵੀ ਸ਼ੁਰੂ ਕਰ ਲੇ। ਉਹੀ ਆ ਜਿਹਨੇ ਪੂਰਾ ਕੰਮ ਸਿੱਖਿਆ ਹੋਏਗਾ ਤਾਂ ਉਹੀ ਕਰੇਗਾ। ਅੱਛਾ, ਅੱਜ ਕੱਲ੍ਹ ਅਲੀ ਹਸਨ ਜਿਹੜੇ ਜ਼ਿਆਦਾ ਲੋਕ ਵਾਲ ਵੱਡੇ ਰੱਖ ਕੇ ਕਟਾਉਂਦੇ ਆ ਕਿ ਛੋਟੇ ਰੱਖ ਕੇ ਕਟਾਉਂਦੇ ਆ? ਰਾਣਾ ਸਾਹਿਬ ਹੁਣ ਤਾਂ ਜੀ ਟ੍ਰੈਂਡ ਚੱਲ ਗਿਆ ਬਰੀਕ ਕਟਿੰਗ ਦਾ। ਅੱਛਾ, ਕੀ ਚੱਲ ਗਿਆ ਟ੍ਰੈਂਡ ਮੈਂ ਕਿਹਾ ਬਰੀਕ ਕਟਿੰਗ ਦਾ ਚੱਲ ਗਿਆ ਮਾਹੌਲ। ਅੱਛਾ, ਇੱਕ ਕੌਲਾ ਕਟਿੰਗ ਹੁੰਦੀ ਆ, ਉਹ ਜਿਹੜਾ ਕਹਿੰਦੇ ਵੀ ਉਹਦੇ ਤੋਂ ਨੀਚੇ ਕੰਨ ਤੋਂ ਨੀਚੇ ਸਾਰੇ ਜਿਹੜੇ ਆ। ਉਹ ਰਾਣਾ ਸਾਹਿਬ ਨਿਆਣਿਆਂ ਦੀ ਹੁੰਦੀ ਆ। ਅੱਛਾ, ਨਿਆਣਿਆਂ ਦੀ ਹੁੰਦੀ ਆ, ਸਿਆਣਿਆਂ ਦੀ ਨਹੀਂ ਹੁੰਦੀ ਹੈ। ਸਿਆਣਿਆਂ ਦੀ ਨਹੀਂ ਹੁੰਦੀ। ਅੱਛਾ, ਇੱਕ ਕਹਿੰਦੇ ਵੀ ਮਲਾਹ ਦੇ ਹੁੱਕੇ 'ਚ ਪਾਣੀ ਨਹੀਂ ਹੁੰਦਾ। ਅੱਛਾ, ਮੈਂ ਦੇਖਿਆ ਨਾਈਆਂ ਦੇ ਵੀ ਵਾਲ ਆਪ ਬਹੁਤ ਘੱਟ ਹੀ ਕੱਟੇ ਹੁੰਦੇ ਆ। ਇਹ ਸਰਫਾ ਕਰਦੇ ਹੈਂ? ਸਰਫਾ ਕਰਦੇ। ਆਹੋ, ਇਹਨਾਂ ਨੂੰ ਪਤਾ ਨਹੀਂ ਟਾਈਮ ਨਹੀਂ ਮਿਲਦਾ ਹੈ ਜਾਂ ਦੂਸਰੇ ਕੋਲ ਨਹੀਂ ਜਾਂਦੇ ਹੈਂ, ਕਿਉਂਕਿ ਆਪ ਤਾਂ ਨਹੀਂ ਨਾ ਬੰਦਾ ਕੱਟ ਸਕਦਾ। ਅੱਜ ਬੰਦ ਕਰੀਏ ਇੱਕ ਮਿੰਟ। ਮੈਂ ਨਾ ਅੱਜ ਸਲਾਮ ਵਾਲੇਕਮ ਵੀ ਨਹੀਂ ਕੀਤੀ, ਇਹਨੇ ਯਕਦਮ ਸ਼ੁਰੂ ਕਰਤੀ। ਤੇ ਅਸਲਾਮ ਵਾਲੇਕਮ ਜੀ। ਸਿਆਣੇ ਕਹਿੰਦੇ ਵੀ ਕਾਲੀ ਅੱਗੇ ਟੋਏ। ਇਹ ਸਾਨੂੰ ਕੰਮ ਕੈਮਰਾਮੈਨ ਦੀ ਨਾ ਕਾਲੀ ਜਿਹੜੀ ਆ, ਤੇ ਇਹ ਬਹੁਤਾ ਚਲਾਕ ਬੰਦਾ, ਬਹੁਤਾ ਚਲਾਕ ਵੀ ਨਾ ਹੋਵੇ। ਉਹ ਜਿੱਦਾਂ ਨਾ ਕਿਸੇ ਵਕੀਲ ਨੇ ਨਾ ਜਿਹੜੇ ਉਸਤਾਦ ਕੋ ਪੜਿਆ ਉਸੇ ਨੂੰ ਖੂਹ ਵੇਚਤਾ, ਤੇ ਪੈਸੇ ਪੂਸੇ ਲੈ ਕੇ ਘੰਟੇ ਬਾਅਦ ਜਾ ਕੇ ਕਹਿੰਦਾ ਆਖੇ ਜੀ ਪਾਣੀ ਨਹੀਂ ਮੈਂ ਵੇਚਿਆ, ਤੇ ਵੀ ਇਕੱਲਾ ਖੂਹ ਵੇਚਿਆ ਹੈ, ਤੇ ਆਪਣਾ ਵੀ ਪਾਣੀ ਦੇ ਪੈਸੇ ਮੈਨੂੰ ਫਿਰ ਵਧਾਈ ਡੰਗ ਦੇ ਵਿੱਚ ਕਰਕੇ ਦਿਓ ਵੱਖਰੇ ਹੈ। ਤੇ ਉਹ ਮਾਸਟਰ ਵੀ ਉਹਦੇ ਕੋਲ ਪਤਾ ਨਹੀਂ ਕਿੰਨੇ ਕੁ ਵਕੀਲ ਬਣ ਗਏ ਪੜ੍ਹ ਕੇ। ਉਸਤਾਦ ਸੀ। ਹਾਂ, ਉਹ ਕਹਿੰਦਾ ਪਹਿਲਾਂ ਉਹ ਕਹਿੰਦਾ ਚਲੋ ਮੈਂ ਕਰਦਾ ਕੁਝ। ਜਦੋਂ ਵਕੀਲ ਥੋੜ੍ਹਾ ਤੁਰਿਆ ਨਾ, ਤੈਨੇ ਮਗਰੋਂ ਹਾਂ ਕੁਮਾਰੀ ਕਹਿੰਦਾ ਵੀ ਤੂੰ ਤਾਂ 2 ਦਿਨਾਂ ਦਾ ਟਾਈਮ ਦਿੱਤਾ ਨਾ, ਤੈਨੂੰ ਘੰਟੇ ਦਾ ਟਾਈਮ ਆ, ਤੂੰ ਆਪਣਾ ਪਾਣੀ ਕੱਢ ਲਾ ਉਹਦੇ ਚੋਂ, ਨਹੀਂ ਤੇ ਮੈਂ ਜਾਂ ਪੂਰ ਦੂੰਗਾ ਤੇ ਜਾਂ ਮੈਂ ਪਾਣੀ ਦਾ ਕਿਰਾਇਆ ਲਊਂਗਾ। ਇਹ ਸਾਡਾ ਹੈਗਾ ਕੈਮਰਾਮੈਨ ਆ ਇਦਾਂ ਦਾ ਕਾਰੀਗਰ ਚਲਾ ਵੀ ਬੰਦਾ ਸਲਾਮ ਵਾਲੇਕਮ ਕਰਦਾ, ਫਿਰ ਗੱਲਬਾਤ ਤੇ ਹੋ ਵਾਲ ਵੂਲ ਕੱਟੇ ਗਏ। ਤੇ ਇੱਕ ਪੁਰਾਣੀ ਦਾਸਤਾਨ ਤੁਹਾਨੂੰ ਚੇਤੇ ਕਰਾਈ ਸੀ, ਤੇ ਵੀ ਇਦਾਂ ਵੀ ਕਿਤੇ ਅਸੀਂ ਤਾਂ ਰੋਜ਼ ਹੀ ਕਰਦੇ। ਇਹ ਕੈਮਰਾਮੈਨ ਸਿਰਫ ਤੈਨੂੰ ਨਹੀਂ ਤੰਗ ਕਰਦਾ ਹੈ, ਇਹ ਮੈਨੂੰ ਵੀ ਤੰਗ ਕਰਦਾ ਵਾ। ਅੱਛਾ, ਹਾਂ, ਇਹ ਨਾ ਆ ਕੇ ਦਰਵਾਜ਼ੇ ਅੱਗੇ ਖੜਾ ਹੋਏਗਾ ਹੈ, ਤੇ ਨਾਲ ਹੀ ਕਹੇਗਾ ਮੈਂ 2 ਘੰਟਿਆਂ ਤੋਂ ਇੱਥੇ ਖੜਾ ਸੀ। ਤੁਹਾਨੂੰ ਤਾਂ ਰੱਬ ਨੇ ਹਥਿਆਰ ਏਡਾ ਦਿੱਤਾ, ਤੇ ਟੱਕਰ ਮਾਰੋ 2 ਦਿਨ ਇਹਨੂੰ ਹੋਸ਼ ਨਾ ਆਵੇ। ਆਹੋ, ਤਵਲੇ ਜਿੱਡਾ ਸਿਰ ਆ ਤਾਂ ਬੰਦੇ ਨੂੰ ਲੱਗਦਾ ਜਿਵੇਂ ਮਾਰਤਾ ਕਿਸੇ ਨੇ, ਬਲਡੋਜ਼ਰ ਮਾਰਤਾ ਵਿੱਚ। ਪਹਿਲਾਂ ਲੜਾਈਆਂ ਟੱਕਰਾਂ ਦੀਆਂ ਸੀ ਬਾਬਾ, ਟੱਕਰ ਇਦਾਂ ਵੱਜਦੀ ਜਿਵੇਂ ਬੰਬ ਵੱਜ ਗਿਆ। ਕਦੇ ਕਿਸੇ ਨੇ ਟੱਕਰ ਮਾਰੀ ਨਹੀਂ ਜੀ, ਮੈਂ ਲੜਨੇ ਪੜਨੇ ਨਹੀਂ ਰਾਣਾ ਤਸ਼ਰੀਫ ਆ ਬੰਦਾ ਤੇ 100 ਬੰਦਾ। ਅੱਛਾ, ਬਾਂਗਾਂ ਦਾ ਹੋ ਗਿਆ ਜੀ, ਬਾਂਗਾਂ ਹੋਣ ਲੱਗ ਗਈਆਂ। ਤੇ ਅਸੀਂ ਤਾਂ ਇੱਕ ਅੱਗੇ ਵੀ ਕਰਾਉਂਦੇ ਇਦਾਂ ਹੀ ਆਪਣੇ ਸੇਪੀ ਵਾਲੇ ਨਾਈ ਤੋਂ, ਤੇ ਪਰ ਅੱਗੇ ਕਦੀ ਕੈਮਰਾ ਨਹੀਂ ਚਲਾਇਆ। ਤੇ ਦੁਆਵਾਂ 'ਚ ਯਾਦ ਰੱਖਿਓ, ਜਿਉਂਦੇ ਵਾਸਤੇ ਰਹੋ। ਦਬਲਾ ਬਟਨ ਬਾਂਗਾਂ ਹੋ ਰਹੀਆਂ, ਚੰਗਾ ਨਹੀਂ ਲੱਗਦਾ।